ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਐਂਡ ਰੇਡੀਓ ਸਾਡੇ ਵਾਲਾ। ਗੁਰਪਿਆਰੀ ਸੰਗਤ ਜੀ, ਅੱਜ ਅਸੀਂ ਵਟ ਪਾ ਗਏ ਹਾਂ ਜੀ। ਸਾਡੇ ਨਾਲ ਰਾਗੀ ਜਿੱਥੇ ਆਏ ਹੋਏ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਤੇ ਅੱਜ ਮੇਰਾ ਖਿਆਲ ਹੈ ਕਿ ਫਸਟ ਟਾਈਮ ਆਪਾਂ ਕਿਸੇ ਰਾਗੀ ਜਿੱਥੇ ਨਾਲ ਗੱਲ ਕਰ ਰਹੇ ਹਾਂ। ਇਸ ਤੋਂ ਪਹਿਲੇ ਆਪਾਂ ਕਾਮਨ ਪਰਸਨਸ ਦੇ ਨਾਲ ਤੇ ਗੱਲ ਕਰਦੇ ਹਾਂ, ਆਮ ਲੋਕਾਂ ਨਾਲ ਗੱਲ ਕਰਦੇ ਹਾਂ। ਭਾਈ ਸਾਹਿਬ ਹੁਣਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਹੈ ਇਹਨਾਂ ਨਾਲ ਗੱਲ ਕਰਦੇ ਹਾਂ, ਔਰ ਇਹਨਾਂ ਦਾ ਪਿੰਡ ਕਿਹੜਾ ਉਹ ਵੀ ਇਹਨਾਂ ਕੋਲ ਪੁੱਛਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਕੀ ਨਾਮ ਆਪਣਾ? ਭਾਈ ਹਰਪ੍ਰੀਤ ਸਿੰਘ, ਪਿੰਡ ਆਸਲੂ ਤਾੜ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ। ਸੋ ਦਾਸ ਇੱਥੇ ਦੂਜੀ ਵਾਰੀ ਆਇਆ ਹੈ ਤੇ ਪਾਕਿਸਤਾਨ ਦੀਆਂ ਸੰਗਤਾਂ ਉਹ ਬੜਾ ਪਿਆਰ ਕਰਦੀਆਂ ਨੇ। ਆਪ ਸਾਰੇ ਜਿੰਨੇ ਵੀ ਮੁਸਲਮਾਨ ਵੀਰ ਵੀ, ਸਿੱਖ ਵੀਰ ਵੀ, ਹਿੰਦੂ ਵੀਰ ਸਾਰੇ ਹੀ ਸਾਨੂੰ ਬੜਾ ਪਿਆਰ ਕਰਦੇ ਨੇ। ਇੱਥੇ ਆਣ ਕੇ ਬੜਾ ਆਪਣਤ ਮਹਿਸੂਸ ਹੁੰਦੀ ਹੈ। ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਕੇ ਬੜਾ ਮਨ ਨੂੰ, ਰੂਹ ਨੂੰ ਸਕੂਨ ਮਿਲਦਾ ਹੈ। ਤੇ ਅਸੀਂ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਸਾਨੂੰ ਦਰਸ਼ਨਦਾਰੇ ਬਖਸ਼ਦੇ ਰਹਿਣ। ਵੀਰ ਜੀ, ਜਦੋਂ ਤੱਕ ਬੰਦਾ ਕਿਸੇ ਜਗ੍ਹਾ ਤੇ ਨਹੀਂ ਆਉਂਦਾ ਉਸ ਵੇਲੇ ਤੱਕ ਕਈ ਭਰਮ ਭੁਲੇਖੇ ਹੁੰਦੇ ਨੇ। ਕਈ ਵਾਰੀ ਮਨ ਦੇ ਵਿੱਚ ਬਹੁਤ ਜ਼ਿਆਦਾ ਸਾਰੀਆਂ ਸ਼ੱਕਾਂ ਹੁੰਦੀਆਂ ਨੇ। ਜਿੱਦਾਂ ਕਿ ਤੁਸੀਂ ਅੱਜ ਤਕਰੀਬਨ ਤੁਹਾਡਾ 6ਵਾਂ ਦਿਨ, ਮੇਰੇ ਨਾਲ 5ਵਾਂ 6ਵਾਂ ਦਿਨ ਬਣ ਰਿਹਾ, ਹਾਂਜੀ ਹਾਂਜੀ। ਤੇ ਹੁਣ ਤੱਕ ਦੀ ਜਿਹੜੀ ਤੁਹਾਡੀ ਟਰੈਵਲ ਜਰਨੀ ਹੈ, ਜਿਹੜੇ ਤੁਸੀਂ ਆਏ ਹੋ, ਕੋਈ ਦਿੱਕਤ? ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਸਾਨੂੰ ਇੱਥੋਂ ਦੀ ਸਰਕਾਰ, ਇੱਥੋਂ ਦੇ ਪ੍ਰਬੰਧਕ ਜਿੰਨੇ ਵੀ ਆ, ਉਹਨਾਂ ਨੇ ਬੜੇ ਹੀ ਵਧੀਆ ਸੁਚੱਜੇ ਪ੍ਰਬੰਧ ਕੀਤੇ ਹੋਏ ਨੇ। ਰਿਹਾਇਸ਼ ਦਾ, ਖਾਣ ਪੀਣ ਦਾ, ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ ਹੈ। ਤੇ ਗੁਰਧਾਮਾਂ ਦੇ ਦਰਸ਼ਨਦਾਰੇ ਅਸੀਂ ਬੜੀ ਸਾਰੀ ਸੰਗਤ, ਜਿਤਨੀ ਵੀ ਸੰਗਤ ਆ, ਬੜੀ ਚੜ੍ਹਦੀ ਕਲਾ ਦੇ ਨਾਲ ਅਸੀਂ ਦਰਸ਼ਨਦਾਰੇ ਕਰ ਰਹੇ ਹਾਂ। ਕਿਸੇ ਤਰ੍ਹਾਂ ਦੀ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਹੈ। ਸਾਨੂੰ ਬਿਲਕੁਲ ਆਪਣਤ ਮਹਿਸੂਸ ਹੁੰਦੀ ਹੈ। ਬਹੁਤ ਜ਼ਿਆਦਾ ਸਾਰੀਆਂ ਕੌਤਕਾਂ ਨੇ, ਬਹੁਤ ਜ਼ਿਆਦਾ ਸਾਰੇ ਜਿਹੜੇ ਬਾਬਾ ਜੀ ਦੀ ਜ਼ਿੰਦਗੀ ਹੈ ਜਾਂ ਜਿਨ੍ਹਾਂ ਸਾਖੀਆਂ ਨੇ, ਉਹਨਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਬਹੁਤੀਆਂ ਲੈਂਦੇ ਪੰਜਾਬ ਦੇ ਵਿੱਚ ਨੇ। ਤੇ ਜਦੋਂ ਤੁਸੀਂ ਉਸੇ ਪੈਰਾਂ ਦੇ ਉੱਤੇ ਚੱਲ ਕੇ ਉਹਨਾਂ ਥਾਵਾਂ ਤੇ ਜਾਂਦੇ ਹੋ ਤੇ ਇੱਕ ਵਾਰੀ ਫੀਲਿੰਗ ਤੇ ਆਉਂਦੀ ਹੈ। ਸਹੀ ਗੱਲ ਹੈ। ਜਦੋਂ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਣ ਕੇ ਨਤਮਸਤਕ ਹੁੰਦੇ ਹਾਂ ਨਾ, ਸਾਨੂੰ ਉਹ ਸਮਾਂ ਚੇਤੇ ਆਉਂਦਾ ਹੈ ਕਿ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇਗਾ। ਤੇ ਉਹ ਸਾਰੇ ਸਥਾਨ, ਜਿਸ ਤਰ੍ਹਾਂ ਅਸੀਂ ਗੁਰਦੁਆਰਾ ਤੰਬੂ ਸਾਹਿਬ ਹੈ, ਗੁਰਦੁਆਰਾ ਬਾਲ ਲੀਲਾ ਸਾਹਿਬ ਹੈ, ਗੁਰਦੁਆਰਾ ਪੱਟੀ ਸਾਹਿਬ, ਕਿਆਰਾ ਸਾਹਿਬ, ਉੱਥੇ ਜਾ ਕੇ ਉਹ ਸਾਰਾ ਰੂਹਾਨੀ ਜਿਹੜਾ ਦ੍ਰਿਸ਼ ਹੈ ਸਾਨੂੰ ਵੇਖਣ ਨੂੰ ਮਿਲਦਾ ਹੈ। ਤੇ ਇੰਜ ਮਹਿਸੂਸ ਹੁੰਦਾ ਹੈ ਕਿ ਸਾਡੇ ਵੱਡੇ, ਸਾਡੇ ਗੁਰੂ ਸਾਹਿਬਾਨ, ਉਹਨਾਂ ਦੇ ਕੌਤਕ, ਉਹਨਾਂ ਦੇ ਚੋਜ ਜਿਹੜੇ ਨੇ ਉਹ ਅੱਜ ਸਾਡੇ ਨਾਲ ਵਾਪਰਦੇ ਨੇ। ਜਿਹੜੇ ਵੀਰ ਭੈਣ ਭਰਾ ਹੁਣ ਤੱਕ ਪਹੁੰਚ ਨਹੀਂ ਸਕੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਵੋਗੇ? ਮੈਂ ਤਾਂ ਇਹ ਬੇਨਤੀ ਕਰਦਾ ਹਾਂ ਕਿ ਸਰਕਾਰਾਂ ਨੂੰ ਐ ਖੁੱਲ੍ਹਾ ਦਿਲ ਦੇ ਨਾਲ ਵੱਧ ਤੋਂ ਵੱਧ ਸੰਗਤਾਂ ਨੂੰ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉੱਧਰੋਂ ਵੀ ਤੇ ਇੱਧਰ ਦੀਆਂ ਸਾਰੀ ਜਿਹੜੀਆਂ ਵੀ ਸਰਕਾਰਾਂ ਨੇ, ਉਹ ਵੱਧ ਤੋਂ ਵੱਧ ਜਿਹੜੀਆਂ ਗੁਰੂ ਕੀਆਂ ਸੰਗਤਾਂ ਅੱਜ ਵੀ ਉੱਥੇ ਰੋਜ਼ ਅਰਦਾਸਾਂ ਕਰਦੀਆਂ ਨੇ ਕਿ ਸਾਨੂੰ ਖੁੱਲ੍ਹੇ ਦਰਸ਼ਨਦਾਰੇ ਹੋਣ। ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਹੈ, ਉਹ ਵੀ ਸਰਕਾਰਾਂ ਨੂੰ ਚਾਹੀਦਾ ਕਿ ਦੁਬਾਰਾ ਸ਼ੁਰੂ ਕਰਕੇ ਕਿ ਜਿਹੜੀਆਂ ਹਰ ਰੋਜ਼ ਸੰਗਤਾਂ ਉੱਥੇ ਦਰਸ਼ਨ ਕਰ ਸਕਣ। ਵੀਰ ਜੀ, ਪਾਕਿਸਤਾਨ ਵੱਲੋਂ ਤੇ ਕਰਤਾਰਪੁਰ ਖੁੱਲਾ ਹੋਇਆ, ਸੰਗਤਾਂ ਇੱਧਰੋਂ ਜਾ ਕੇ ਦਰਸ਼ਨ ਕਰ ਰਹੀਆਂ ਨੇ, ਬੰਦ ਨਹੀਂ ਹੈ। ਸਿਰਫ ਕੋਈ ਵੀਜ਼ਾ ਦਾ ਇਸ਼ੂਸ ਚੱਲ ਰਹੇ ਨੇ ਉਧਰੋਂ, ਔਰ ਉਹ ਵੀ ਸੁਣਿਆ ਕਿ ਜਲਦੀ ਜਿਹੜੇ ਨੇ ਠੀਕ ਹੋ ਜਾਣਗੇ ਸਾਰੇ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵੀ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਹੈ, ਕਿਉਂਕਿ ਇੰਨਾ ਸੋਹਣਾ ਉੱਥੇ ਗੁਰੂ ਸਾਹਿਬ ਦਾ ਗੁਰੂ ਘਰ ਜਿਹੜਾ ਹੈ, ਬੜਾ ਸੋਹਣਾ ਸਥਾਨ ਬਣਾਇਆ ਹੋਇਆ ਹੈ। ਤੇ ਉਹਨਾਂ ਨੇ ਦੁਬਾਰਾ ਫੇਰ ਅਪੀਲ ਕੀਤੀ ਕਿ ਸਰਕਾਰ ਜਿਹੜੀ ਉਹ ਉਹਨਾਂ ਨੂੰ ਜਿਹੜੀਆਂ ਗੁਰੂ ਕੀਆਂ ਸੰਗਤਾਂ ਹੈ, ਦੁਬਾਰਾ ਫੇਰ ਖੋਲ ਕਰਕੇ ਕੋਰੀਡੋਰ ਤੇ ਸੰਗਤਾਂ ਨੂੰ ਦਰਸ਼ਨਦਾਰੀ ਕਰਨ ਵਾਸਤੇ ਜਿਹੜਾ ਹੈ ਇਹ ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਹੈ। ਓਪਨ ਕਰਤਾਰਪੁਰ ਕੋਰੀਡੋਰ ਆਪਾਂ ਪਹਿਲੇ ਵੀ ਗੱਲ ਕੀਤੀ ਸੀਗੀ, ਔਰ ਫਿਰ ਦੁਬਾਰਾ ਪੋਸਟ ਕਰਾਂਗੇ ਕਿ ਜਿਸ ਤਰ੍ਹਾਂ ਪਾਕਿਸਤਾਨੀ ਸਰਕਾਰ ਸਿੱਖਾਂ ਲਈ ਖੁੱਲ੍ਹੇ ਦਿਲ ਦਾ ਮੁਜ਼ਾਹਰਾ ਕਰਦੀ ਹੈ। ਵਿਸਾਖੀ ਹੈ, ਕੋਈ ਮੁੱਠਭੇੜ ਨਹੀਂ ਹੋਈ, ਵੀਜ਼ੇ ਦਿੱਤੇ ਗਏ ਨੇ। ਪਿਛਲੇ ਵਾਰ 7,000 ਵੀਜ਼ਾ ਦਿੱਤਾ ਗਿਆ ਸੀ। ਐਤਕੀ ਵੀ ਮੰਗ ਕੀਤੀ ਗਈ ਸੀ ਕਿ ਵੀ ਕਿੰਨੇ ਲੋਕ ਆਉਣਗੇ, ਤੇ 2500 ਤੋਂ 2800 ਦਾ ਦੱਸਿਆ ਗਿਆ ਸੀ ਸੰਗਤ ਨੇ ਆਉਣਾ। ਕੁਛ ਦੇ ਪੇਪਰ ਨਹੀਂ ਸੀ ਜਾਂ ਕੁਛ ਔਕੜਾਂ ਕਰਕੇ ਉਹ ਲੋਕ ਬਾਕੀ ਨਹੀਂ ਆ ਸਕੇ, ਲੇਕਿਨ ਭਰਵੀਂ ਸੰਗਤ ਜਿਹੜੀ ਹੈ ਪਾਕਿਸਤਾਨ ਪਹੁੰਚੀ ਹੈ। ਵੀਰ ਜੀ, ਕੋਈ ਆਖਰੀ ਗੱਲ ਤੁਸੀਂ ਜਿਹੜੀ ਕਹਿਣੀ ਚਾਹੋ? ਮੈਂ ਤਾਂ ਸਾਰੀ ਸੰਗਤ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪ ਤੇ ਸਾਰੇ ਆਪਣੇ ਬੱਚਿਆਂ ਨੂੰ ਵੀ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਵੱਧ ਤੋਂ ਵੱਧ ਸੰਗਤਾਂ ਨੂੰ ਇੱਥੇ ਆਉਣਾ ਚਾਹੀਦਾ ਹੈ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਦੇ ਸ਼ਹੀਦੀ ਸਥਾਨਾਂ ਦੇ ਜਿਹੜੇ ਦਰਸ਼ਨ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਨੇ। ਤੇ ਸਾਰੀ ਜਿਹੜੀ ਸਾਡੀਆਂ ਸਰਕਾਰਾਂ ਨੇ ਦੋਵਾਂ ਦੇਸ਼ਾਂ ਦੀਆਂ, ਇਹਨਾਂ ਨੂੰ ਖੁੱਲ੍ਹੇ ਦਿਲ ਦੇ ਨਾਲ ਸੰਗਤਾਂ ਨੂੰ ਆਉਣ ਜਾਣ ਦਾ ਜਿਹੜਾ ਹੈ ਇਹ ਜਿਹੜਾ ਮੁਹੱਈਆ ਕਰਾਉਣਾ ਚਾਹੀਦਾ ਹੈ। ਹਲੇ ਤਾਂ ਗੁਰਦੁਆਰਾ ਸਿੰਘ ਸਿੰਘਣੀਆਂ ਹੈ,
ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ ਜੀ। ਉਸ ਤੋਂ ਬਾਅਦ ਗੁਰਦੁਆਰਾ ਰੋੜੀ ਸਾਹਿਬ ਹੈ। ਫਿਰ ਕਰਤਾਰਪੁਰ ਹੈ। ਫਿਰ ਉਸ ਤੋਂ ਬਾਅਦ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਲਾਹੌਰ ਹੈ, ਟੈਂਪਲ ਰੋਡ ਮਜ਼ੰਗ ਦੇ ਉੱਤੇ। ਫਿਰ ਉਸ ਤੋਂ ਬਾਅਦ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਹੈ, ਲਾਹੌਰ ਕਿਲ੍ਹਾ ਆ ਜਿੱਥੇ ਲਾਹੌਰ ਦਰਬਾਰ ਸੀ। ਉਹ ਸਾਰੀਆਂ ਚੀਜ਼ਾਂ ਹਲੇ ਤੁਸੀਂ ਦੇਖਣੀਆਂ ਨੇ। ਹਜ਼ੂਰੀ ਬਾਗ ਹਲੇ ਤੁਸੀਂ ਦੇਖਣਾ ਹੈ। ਹਲੇ ਤਾਂ ਬਹੁਤ ਚੀਜ਼ਾਂ ਨੇ ਤੁਹਾਨੂੰ ਦਿਖਾਉਣ ਨੂੰ। ਲਾਹੌਰ ਦਾ ਕਿਲ੍ਹਾ ਪਹਿਲੋਂ ਵੀ ਮੈਂ ਵੇਖ ਚੁੱਕਾ ਇੱਕ ਵਾਰੀ, ਤੇ ਉੱਥੇ ਵੇਖ ਕੇ ਆਪਣੇ ਆਪ ਤੇ ਇੰਨਾ ਮਾਣ ਮਹਿਸੂਸ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਨ੍ਹਾਂ ਨੇ ਬੜੇ ਖੁੱਲੇ ਢੰਗ ਦੇ ਨਾਲ ਜਿਹੜਾ ਰਾਜ ਕੀਤਾ, ਮੁਸਲਿਮ ਹਿੰਦੂ ਸਿੱਖ ਈਸਾਈ ਸਾਰਿਆਂ ਨੂੰ ਇੱਕੋ ਤਰ੍ਹਾਂ ਦੇ ਨਾਲ ਉਹਨਾਂ ਨੇ ਮਤਲਬ ਪ੍ਰਬੰਧ ਦਿੱਤਾ। ਤੇ ਉੱਥੇ ਵੇਖ ਕੇ ਸਾਨੂੰ ਆਪਣਾ ਬੜਾ ਵਿਰਸੇ ਤੇ ਮਾਣ ਮਹਿਸੂਸ ਹੁੰਦਾ ਹੈ। ਐਤਕੀ ਵੀ ਸੀਐਮ ਜਿਹੜੇ ਪੰਜਾਬ ਨੇ ਉਹ ਤੁਹਾਨੂੰ ਉੱਥੇ ਹੀ ਤੁਹਾਡੇ ਨਾਲ ਐਡਰੈਸ ਕਰਨਗੇ, ਉੱਥੇ ਹੀ ਤੁਹਾਨੂੰ ਮਿਲਣਗੇ। ਉਹ ਬਹੁਤ ਵਧੀਆ ਲੱਗੇਗਾ। ਧੰਨਵਾਦ ਜੀ। ਧੰਨਵਾਦ ਜੀ। ਤੁਹਾਡਾ